ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ, ਜਿਹੜੀਆਂ ਖਬਰਾਂ ਸਾਰਾ ਦਿਨ ਬਣੀਆਂ ਰਹੀਆਂ ਨੇ ਸੁਰਖੀਆਂ। ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸੋਹਤਾ ਹੁਣਾਂ ਦਾ ਨੰਬਰ ਹੈ 20927700113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਅਕਾਲ ਤਖਤ ਸਾਹਿਬ ਨੇ ਆਖਿਆ ਕਿ ਵੀਡੀਓ ਦੀ ਜਾਂਚ ਹੋਵੇਗੀ। ਕਿਹੜੀ ਵੀਡੀਓ ਦੀ ਗੱਲ ਹੋ ਰਹੀ ਹੈ ਜੀ ਇੱਥੇ? ਦੇਖੋ, ਅੱਜ ਅਸੀਂ ਗੱਲ ਕੀਤੀ ਸੀਗੀ ਜੀ ਜਿਹੜੇ ਸਿੰਘ ਸਾਹਿਬ ਆ, ਗਿਆਨੀ ਕੁਲਦੀਪ ਸਿੰਘ ਗੜਗੱਜ, ਉਹਨਾਂ ਦੇ ਸਹਾਇਕ ਨਾਲ। ਤਾਂ ਮਸਲਾ ਇਹੀ ਹੈ, ਕਿਉਂਕਿ ਕੱਲ ਤੁਸੀਂ ਵੇਖਿਆ ਹੋਣਾ ਕਿ ਜਦੋਂ ਸੀਐਮ ਨੂੰ ਤਲਬ ਕਰ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਤੋਂ ਬਾਅਦ ਮਾਨ ਸਾਹਿਬ ਜਿਵੇਂ ਪਹਿਲਾਂ ਹੀ ਤਿਆਰ ਸੀ, ਉਹਨਾਂ ਨੇ ਕਿਹਾ ਕਿ ਮੈਂ ਤੇ ਸਾਰੇ ਕੰਮ ਛੱਡਾ ਕੇ ਨੰਗੇ ਪੈਰ ਆਵਾਂਗਾ। ਜੀ ਤਾਂ ਬਿਲਕੁਲ। ਉਸ ਤੋਂ ਬਾਅਦ ਫਿਰ ਚਰਚਾਵਾਂ ਚੱਲ ਪਈਆਂ ਕਿ ਅੱਗੇ ਕੀ ਹੋ ਸਕਦਾ ਹੈ। ਤਾਂ ਬਹਰਹਾਲ ਉਸ ਵੀਡੀਓ ਬਾਰੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਹ ਜਵਾਬ ਤਲਬੀ ਹੋ ਗਈ ਮਾਨ ਸਾਹਿਬ ਦੀ, ਤੇ ਉਸ ਤੋਂ ਬਾਅਦ ਗੜਗੱਜ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇਗਾ ਜੀ। ਉਸ ਦੇ ਵਿੱਚ ਉਹਨਾਂ ਨੇ ਦੋ ਆਧਾਰ ਦੱਸੇ ਸਨ ਮੇਨਲੀ, ਕਿ ਇੱਕ ਤੇ ਜੋ ਇਹਨਾਂ ਦੀਆਂ ਸਟੇਟਮੈਂਟਾਂ ਨੇ, ਖਾਸ ਤੌਰ ਤੇ ਗੁਰੂ ਕੀ ਗੋਲਕ ਜਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖ ਸੰਸਥਾਵਾਂ ਕਹਿ ਲਈਏ ਆਪਾਂ ਕੁੱਲ ਮਿਲਾ ਕੇ, ਤਾਂ ਉਹਨਾਂ ਪ੍ਰਤੀ। ਫਿਰ ਦੂਜੇ ਪਾਸੇ ਇੱਕ ਵੀਡੀਓ ਦਾ ਜ਼ਿਕਰ ਸੀ। ਉਹ ਵੀਡੀਓ ਅੱਜ ਸਵੇਰ ਤੋਂ ਵਾਇਰਲ ਹੋ ਗਈ ਇੰਡੀਆ ਦੇ ਵਿੱਚ। ਬੇਸਿਕਲੀ ਇਹ ਵੀਡੀਓ ਉਹੀ ਆ ਜਿਹਦਾ ਜ਼ਿਕਰ ਕੀਤਾ ਸੀ ਜਗਮਨ ਸਮਰਾ ਨੇ। ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਜਿਸ ਵੇਲੇ ਇੱਕ ਕਥਿਤ ਵੀਡੀਓ ਦਾ ਮਸਲਾ ਬੜਾ ਤਗੜਾ ਬਣਿਆ ਸੀਗਾ, ਤਾਂ ਉਹਦੇ ਬਾਅਦ ਉਹਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਵੀਡੀਓ ਆ ਜਿਹਦੇ ਵਿੱਚ ਇਹ ਗੁਰੂ ਸਾਹਿਬਾਨ ਦੀ ਫੋਟੋ ਤੇ ਛਿੱਟੇ ਮਾਰ ਰਿਹਾ ਸ਼ਰਾਬ ਦੇ, ਤੇ ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਤੇ ਪਹਿਲਾਂ ਪਿਸ਼ਾਬ ਕਰਨ ਦਾ ਯਤਨ ਕਰਦਾ ਤੇ ਫਿਰ ਦਾਰੂ ਵਗੈਰਾ ਡੋਲਦਾ। ਮਤਲਬ ਕਿ ਇਸ ਤਰ੍ਹਾਂ ਇਹ ਸਟੇਟਮੈਂਟ ਸੀ ਉਹਦੀ। ਤਾਂ ਉਹੀ ਇੱਕ ਵੀਡੀਓ, ਜਿਹੜੀ ਕਥਿਤ ਵੀਡੀਓ ਕਹਿ ਸਕਦੇ ਹਾਂ ਕਿ ਉਹ ਵਾਇਰਲ ਹੈ। ਜੀ ਅਸੀਂ ਜਦੋਂ ਇਹ ਜਾਣਨਾ ਚਾਹਿਆ ਕਿ ਭਾਈ ਵੀਡੀਓ ਪਹਿਲੀ ਜਿਹੜੀ ਸੀਗੀ ਉਹਨੂੰ ਗਲਤ ਕਰਾਰ ਦੇ ਕੇ ਸਰਕਾਰ ਨੇ ਪਰਚਾ ਦਰਜ ਕੀਤਾ ਤੇ ਕੁਝ ਗ੍ਰਿਫਤਾਰੀਆਂ ਹੋਈਆਂ ਸਨ। ਈਵਨ ਦੈਟ ਕਿ ਜਗਮਨ ਸਮਰਾ ਦੇ ਖਿਲਾਫ ਖੁਦ ਕਾਰਵਾਈ ਹੋਈ ਹੈ, ਤੁਹਾਨੂੰ ਯਾਦ ਹੋਣਾ ਜੀ। ਤੇ ਕੁਝ ਉਦਾਂ ਵੀ ਤੁਹਾਨੂੰ ਪਤਾ ਕੰਟੈਂਟ ਸ਼ੇਅਰ ਕਰਨ ਵਾਲੇ ਜਾਂ ਰੀਲੋਡ ਕਰਨ ਵਾਲੇ ਉਹ ਵੀ ਫਸ ਜਾਂਦੇ ਆ ਇਹੋ ਜਿਹੇ ਚੱਕਰਾਂ ਦੇ ਵਿੱਚ। ਅੱਜ ਕੱਲ ਸਰਕਾਰ ਤੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਚੱਲਦੀ ਪਈ ਆ। ਤਾਂ ਉਹਨਾਂ ਨੇ ਇੱਕ ਗੱਲ ਕਹੀ ਆ, ਉਹਨਾਂ ਨੇ ਕਿਹਾ ਕਿ ਅਸੀਂ ਇਸ ਵੀਡੀਓ ਦੇ ਮੁਤਲਕ ਪਹਿਲਾਂ ਤੇ ਜਵਾਬਦੇਹੀ ਤੈਅ ਕਰ ਰਹੇ ਹਾਂ। ਮਤਲਬ ਕਿ ਉਹਨਾਂ ਨੂੰ ਤਲਬ ਕਰਕੇ ਪੁੱਛਿਆ ਜਾਊਗਾ ਕਿ ਵੀਡੀਓ ਤੁਹਾਡੀ ਹੈ ਕਿ ਨਹੀਂ, ਤੇ ਜੋ ਉਹ ਕਹਿਣਗੇ ਹਾਂ ਜਾਂ ਨਾ, ਮਤਲਬ ਕਿ ਸੀਐਮ ਸਾਹਿਬ ਕਹਿਣਗੇ ਹਾਂ ਤਾਂ ਫੇਰ, ਜੇ ਨਾ ਤਾਂ ਫੇਰ, ਤਾਂ ਉਸ ਸੂਰਤ ਦੇ ਵਿੱਚ ਅਸੀਂ ਜੋ ਫੋਰੈਂਸਿਕ ਜਾਂਚ ਪੜਤਾਲ ਕਰਵਾਵਾਂਗੇ ਇਸ ਕਥਿਤ ਵੀਡੀਓ ਦੀ, ਤਾਂ ਉਹ ਅਸੀਂ ਜਨਤਕ ਕਰ ਦਿਆਂਗੇ। ਜੇ ਇਹਨਾਂ ਨੇ ਸੱਚ ਕਿਹਾ ਤੇ ਵੀਡੀਓ 'ਚ ਸੱਚ ਆ ਗਿਆ, ਜਾਂ ਇਹਨਾਂ ਦਾ ਕਿਹਾ ਨਾ ਤੇ ਵੀਡੀਓ 'ਚ ਸੱਚ ਆ ਗਿਆ, ਕੁਝ ਵੀ ਹੋਇਆ ਯਾਨੀ ਅਸੀਂ ਉਸ ਨੂੰ ਜਨਤਕ ਕਰ ਦੇਵਾਂਗੇ। ਤਾਂ ਇਹਦਾ ਮਤਲਬ ਹੈ ਕਿ ਤਸਦੀਕ ਹੁਣ ਤੱਕ ਉਹ ਵੀਡੀਓ ਨਹੀਂ ਹੋ ਪਾਈ। ਜੀ ਬਿਲਕੁਲ ਠੀਕ ਹੈ ਜੀ। ਉਹ ਵੀਡੀਓ ਦਾ ਹਾਲੇ ਫੋਰੈਂਸਿਕ ਟੈਸਟ ਹੋਣਾ ਬਾਕੀ ਆ, ਤੇ ਫਿਰ ਉਹ ਤੋਂ ਬਾਅਦ ਪਤਾ ਲੱਗੂ ਕਿ ਵੀਡੀਓ ਸੱਚਾ ਹੈ ਜਾਂ ਝੂਠਾ ਹੈ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਆਪਾਂ ਦੇਖ ਰਹੇ ਹਾਂ ਹੁਣ ਮਾਮਲਾ ਜਿਹੜਾ ਹੈ ਉਹ ਕੁਝ ਸਿਆਸੀ ਸਪੈਕੂਲੇਸ਼ਨਸ ਦਾ ਉਹ ਬਣਦਾ ਜਾ ਰਿਹਾ ਹੈ ਕਿ ਅੱਗੇ ਕੀ ਹੋਵੇਗਾ।
ਤਾਂ ਮੇਰਾ ਜੀ, ਤਾਂ ਇਹੀ ਮੰਨਣਾ ਹੈ, ਜਿੰਨਾ ਕੁ ਮੈਂ ਆਪਦੀ ਤੌਫੀਕ ਅਨੁਸਾਰ ਦੇਖ ਰਿਹਾ ਕਿ ਇਹ ਇੱਕ, ਜਿਵੇਂ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ, ਕਿ ਅਕਾਲੀ ਅਤੇ ਆਮ ਆਦਮੀ ਪਾਰਟੀ, ਇਹਨਾਂ ਦੋਨਾਂ ਦਾ ਆਪਣਾ ਇੱਕ ਭੇੜ ਹੈ ਤੇ ਜੀ, ਉਹਦੇ ਵਿੱਚ ਹੁਣ ਸ਼ਾਇਦ ਇੱਕ ਆਖਰੀ ਹੰਭਲਾ, ਕਿਉਂਕਿ ਤੁਸੀਂ ਵੇਖ ਲਓ, ਮੈਂ ਕਹਾਂ ਤੁਸੀਂ ਕਹਾਂ, ਸਾਰੇ ਹੀ ਆਪਾਂ ਇੱਕ ਗੱਲ ਸਮਝਦੇ ਆ ਕਿ ਜੇਕਰ ਅਲਾਈਅੰਸ ਹੁੰਦਾ ਹੈ ਭਾਜਪਾ ਦਾ ਤੇ ਅਕਾਲੀਆਂ ਦਾ, ਤਾਂ ਫਿਰ ਜੀ, ਗੇਮ ਬੜੀ ਦਿਲਚਸਪ ਹੋ ਜਾਏਗੀ। ਮੈਂ ਨਹੀਂ ਕਹਿੰਦਾ ਕਿ ਉਹ ਪੰਜਾਬ ਜਿੱਤ ਜਾਣਗੇ, ਜੀ, ਬਿल्कुल। ਪਰ ਸਮੀਕਰਨ ਤੇਜ਼ੀ ਨਾਲ ਬਦਲਣਗੇ ਤੇ ਦਿਲਚਸਪ ਹੋ ਜਾਣਗੇ। ਤਾਂ जी, ਹੁਣ बिल ਆਮ ਆਦਮੀ ਪਾਰਟੀ ਇਉਂ ਲੱਗਦਾ ਹੈ ਕਿ ਜ਼ੋਰ ਲਾ ਰਹੀ ਹੈ ਕਿ ਇਸ ਅਲਾਇੰਸ ਨੂੰ ਨਾ ਹੋਣ ਦਿੱਤਾ ਜਾਵੇ। ਮਸਲਨ ਕਿ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਫੈਮਿਲੀ ਨੂੰ ਇੰਨਾ ਉਲਝਾਇਆ ਜਾਵੇ। ਤੁਸੀਂ ਵੇਖੋ ਨਾ ਕਿ ਕਿਤੇ ਤਕੜੇ ਨੈਰੇਟਿਵ ਘੜੇ ਜਾ ਰਹੇ ਆ। ਅੱਜ ਤੁਸੀਂ ਵੇਖੋ ਕਿ ਜਾਂ ਤੇ ਸਾਡੇ ਖਿਲਾਫ ਪੋਸਟਰ ਤੁਹਾਨੂੰ ਮਿਲੇਗਾ ਹਰੇਕ ਤੀਜਾ ਚੌਥਾ, ਤੇ बिल्कुल। ਜਾਂ ਤੁਹਾਨੂੰ ਅਕਾਲੀ ਦਲ ਦੇ ਖਿਲਾਫ ਮਿਲੇਗਾ। हुँ, ਤਾਂ ਉਹਦਾ ਸਾਫ਼ ਮਤਲਬ ਹੈ ਕਿ ਨੈਰੇਟਿਵ ਘੜ ਰਹੇ ਨੇ। ਬਹੁਤ ਬੁਰੀ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਲਝਾ ਕੇ ਇਸ ਗੱਠਜੋੜ ਨੂੰ ਦੂਰ ਕੀਤਾ ਜਾਵੇ। ਮਤਲਬ ਤੁਸੀਂ ਜੇ ਆਪਾਂ ਦੇਖੀਏ ਤਾਂ ਹੁਣ ਇੱਕ ਸੰਭਾਵਨਾ, ਇੱਕ ਜਿਹੜੀ ਚਰਚਾ ਚੱਲਦੀ ਹੈ, ਤਾਂ ਉਹਦੇ ਲਿਹਾਜ਼ ਨਾਲ ਵੇਖੀਏ ਤਾਂ ਇਹੋ ਆ ਕਿ ਜੇ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮਾਮਲੇ ਬਣ ਜਾਂਦੇ ਆ, ਚਾਹੇ ਉਹ ਧਾਰਮਿਕ ਤੌਰ ਤੇ ਨੇ, ਚਾਹੇ ਉਹ ਕਾਨੂੰਨੀ ਤੌਰ ਤੇ ਨੇ, ਕੋਈ ਸਰਕਾਰੀ ਵਕੀਲ, ਸਰਕਾਰੀ ਗਵਾਹ ਬਣ ਜਾਂਦਾ ਹੈ, ਸੁਖਬੀਰ ਸਿੰਘ ਬਾਦਲ ਫਸ ਜਾਂਦੇ ਆ, ਤਾਂ ਭਾਜਪਾ ਦੂਰ ਹੋ ਜਾਏਗੀ। जी, बिल्कुल। ਤਾਂ ਉਸ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਇੱਕ ਮੌਕਾ ਬਚਦਾ ਹੈ। जी, ਇਸ ਵਾਸਤੇ ਹੁਣ ਇਹ ਰਾਜਨੀਤਿਕ ਮਾਇਨੇ ਵੀ ਰੱਖਦਾ, ਤੇ ਮੇਰਾ ਤੇ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਦੇਖੋ ਜੋ ਮਰਜ਼ੀ ਆ, ਪਰ ਇਹ ਕੋਈ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਜਾਂਦੀ ਗੱਲ ਨਹੀਂ ਦਿਖਦੀ, ਜੇ ਤੁਸੀਂ ਕਹੋ ਤਾਂ। हुँ, ਇਹ जी, बिल्कुल। ਜਿਸ ਤਰ੍ਹਾਂ ਸੀਐਮ ਨੂੰ ਤਲਬ ਕੀਤਾ ਗਿਆ, ਜੇ ਆਪਾਂ ਵੇਖੀਏ ਠੀਕ ਆ, ਉਹਨਾਂ ਦੇ ਹੱਕ ਦੇ ਵਿੱਚ ਵੀ, ਜਥੇਦਾਰ ਸਾਹਿਬਾਨ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਖਲੋਤੇ ਆ, ਪਰ ਕਿਉਂਕਿ ਅਕਸਰ ਇੱਕੋ ਇੱਕ ਚੀਜ਼ ਜਿਹੜੀ ਹੈ ਵਿਵਾਦਤ ਬਣਦੀ ਹੈ ਕਿ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਹੁੰਦੀ ਹੈ ਰਾਜਨੀਤਿਕ ਮੁਫਾਦਾਂ ਵਾਸਤੇ, ਤਾਂ ਇਹ ਮਾਮਲਾ ਵੀ ਕੁਝ ਐਸੀ ਚਰਚਾ ਖੱਟਦਾ ਹੈ। ਤਾਂ ਹੁਣ जी, ਦੇਖਣਾ ਹੋਏਗਾ ਕਿ ਅੱਗੇ ਕੀ ਬਣਦਾ ਹੈ, ਕੀ ਨਹੀਂ ਬਣਦਾ, ਪਰ ਦਿਲਚਸਪ ਮੋੜ ਤੇ ਇਹ ਮਾਮਲਾ ਪਹੁੰਚ ਚੁੱਕਾ ਹੈ, ਤੇ ਜਿਹਦੇ ਵਿੱਚ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਆਪਾਂ ਗੱਲ ਲੈ ਕੇ ਆਏ ਹਾਂ, ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਇਹਦੀ ਫੋਰੈਂਸਿਕ ਜਾਂਚ ਵੀ ਕਰਵਾਵਾਂਗੇ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਕਿਸਾਨ ਜਥੇਬੰਦੀ ਜਿਹੜੀ ਡੱਲੇਵਾਲ ਹੋਣਾ ਦੀ ਹੈ, ਉਹ ਦੋਫਾੜ ਨਜ਼ਰ ਆ ਰਹੀ ਹੈ। ਵੈਸੇ ਇਹ ਦੋਫਾੜ ਵਾਲੀ ਸਥਿਤੀ ਉਸ ਸਮੇਂ ਵੀ ਬਣੀ ਸੀ ਜਦੋਂ ਇਹ ਹੁਣ ਬਾਰਡਰ ਤੇ ਬੈਠੇ ਹੋਏ ਸੀ, ਉਦੋਂ ਵੀ ਫੰਡਾਂ ਦੀ ਕੋਈ ਗੱਲ ਚੱਲੀ ਸੀ। ਇਹ ਉਸੇ ਵਿੱਚ ਅੱਗੇ ਵਾਧਾ ਹੋਇਆ ਹੈ ਜਾਂ ਹੁਣ ਗੱਲ ਕੋਈ ਹੋਰ ਤੁਰੀ ਹੈ? ਦੇਖੋ ਡੱਲੇਵਾਲ ਸਾਹਿਬ ਜਿਹੜੇ ਆ, ਉਹ ਆਪਾਂ ਨੂੰ ਪਤਾ ਹੀ ਆ, ਜੇ ਆਪਾਂ ਪਾਵਨ ਸਰੂਪਾਂ ਦੇ ਮਾਮਲੇ 'ਚ ਵੀ ਦੇਖੀਏ ਤੇ ਇਹਨਾਂ ਨੇ ਹੀ ਇਕੱਠ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਜਾ ਕੇ, ਜਿੱਥੋਂ ਗੱਲ ਤੁਰੀ ਆ। ਜੀ, ਹੁਣ ਦੂਜੇ ਪਾਸੇ 'ਚ ਵੇਖੀਏ ਤੇ ਇਹਨਾਂ ਦਾ ਜਿਹੜਾ ਵਰਸ਼ਨ ਆਇਆ ਹੈ ਉਸ ਮਾਮਲੇ ਦੇ ਵਿੱਚ, ਪੱਖ ਆਇਆ, ਮੈਂ ਹੁਣੇ ਸੁਣ ਰਿਹਾ ਸੀਗਾ ਤੁਹਾਡੇ ਨਾਲ ਜੁੜਨ ਤੋਂ ਜਸਟ ਪਹਿਲਾਂ, ਤਾਂ ਉਹਦੇ 'ਚ ਜੀ, ਇਹ ਕਹਿ ਰਹੇ ਆ ਕਿ ਜਿਹੜੇ ਬੰਦੇ ਮਤਲਬ ਕਿ ਅੱਜ ਆਹ ਗੱਲਾਂ ਕਰਦੇ ਪਏ ਨੇ, ਕਿਉਂਕਿ ਅੱਜ ਇਹਨਾਂ ਦੇ ਇੱਕ ਧੜੇ ਨੇ ਬਗਾਵਤ ਕਰ ਦਿੱਤੀ ਗੁਰਪ੍ਰੀਤ ਜੀ, ਜੀ, ਵੀ ਮਤਲਬ ਕਿ ਉਹ ਪ੍ਰਧਾਨ ਮੰਨਣ ਤੋਂ ਇਨਕਾਰੀ ਨੇ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਸਾਡਾ ਜਿਹੜਾ ਨਾਨ ਪੋਲੀਟੀਕਲ ਐਸਕੇਐਮ ਆ, ਉਹ ਪੂਰੇ ਦੇਸ਼ ਦੇ ਵਿੱਚ ਅੱਗੇ ਵਧ ਰਿਹਾ ਹੈ। ਪਿੱਛੇ ਜੇ ਇੱਕ ਆਡੀਓ ਵਾਇਰਲ ਹੋਈ ਜਿਹਦੇ ਵਿੱਚ ਕੁਝ ਬੰਦਿਆਂ ਦੇ ਕਤਲ ਕੀਤੇ ਜਾਣ ਦਾ ਇਮਕਾਨ ਹੈ, ਜਿਹਦੇ ਵਿੱਚ ਮੇਰਾ ਨਾਮ ਆ, ਤਾਂ ਜੀ, ਸਰਕਾਰ ਸਾਥੋਂ ਡਰੀ ਹੋਈ ਆ। ਹਾਲਾਂਕਿ ਕੁਝ ਜਿਹੜੇ ਵਿਰੋਧੀ ਆ ਉਹ ਕਹਿੰਦੇ ਆ ਕਿ ਡੱਲੇਵਾਲ ਸਾਹਿਬ ਸਰਕਾਰ ਦੇ ਨਾਲ ਮਿਲੇ ਹੋਏ ਨੇ। ਜੀ, ਹੁਣ ਇਹ ਕਹਿ ਰਹੇ ਆ ਕਿ ਮੇਰੇ ਖਿਲਾਫ ਵਰਤਣ ਵਾਸਤੇ ਇਹਨਾਂ ਨੇ ਜਿਹੜਾ ਬੰਦਾ ਪੱਟਿਆ, ਉਹ ਵੀ ਇਹਨਾਂ ਨੇ ਚੱਜ ਨਾਲ ਨਹੀਂ ਪੱਟਿਆ, ਬਲਕਿ ਉਹ ਬੰਦਾ ਤੇ ਸਾਡਾ ਮੈਂਬਰ ਹੀ ਨਹੀਂ, ਯਾਨੀ ਮੈਂਬਰਸ਼ਿਪ ਹੀ ਨਹੀਂ ਰੱਖਦਾ ਜਥੇਬੰਦੀ ਦੀ। ਜੀ, ਤੇ ਜਿਹੜੇ ਦੂਸਰੇ ਬੰਦੇ ਆ, ਉਹ ਸਾਡੇ ਨਾਲ ਜੁੜੇ ਹੀ ਹੈ ਨਹੀਂ, ਕਈਆਂ ਨੂੰ ਅਸੀਂ ਕੱਢਿਆ ਹੈ, ਤਾਂ ਫਿਰ ਉਹ ਕਿਵੇਂ ਮੰਗ ਕਰ ਸਕਦੇ ਆ ਕਿ ਕਨਵੀਨਰ ਲਾਉਣਾ ਜਾਂ ਏਦਾਂ ਕਰਨਾ, ਓਦਾਂ ਕਰਨਾ। ਤਾਂ ਕੁੱਲ ਮਿਲਾ ਕੇ ਆਪਾਂ ਗੁਰਪ੍ਰੀਤ ਵੇਖੀਏ ਕਿ ਜਿਸ ਡੱਲੇਵਾਲ ਸਾਹਿਬ ਦੀ ਜਥੇਬੰਦੀ ਨੂੰ ਆਪਾਂ ਇੱਕ ਕਾਫੀ ਤਾਕਤਵਰ ਧਿਰ ਗਿਣ ਰਹੇ ਸਾਂ, ਖਾਸ ਤੌਰ ਤੇ ਸ਼ੰਭੂ ਮੋਰਚਾ ਲਾਉਣ ਵੇਲੇ, ਕਿ ਇਹ ਧਿਰ ਜਿਹੜੀ ਆ ਉਹ ਅੱਗੇ ਜਾ ਕੇ ਹੋਰ ਵੀ ਮਜ਼ਬੂਤ ਹੋ ਜਾਏਗੀ, ਅੱਗੇ ਜਾ ਕੇ ਇਹਦੀ ਤਾਕਤ ਹੋਰ ਵੀ ਵਧੇਗੀ। ਪਰ ਗੱਲ ਕਿਤੇ ਨਾ ਕਿਤੇ ਕਹਿ ਲਓ ਕਿ ਖਿਲਰ ਗਈ ਆ। ਅੱਜ ਵੀ ਇਹਨਾਂ ਨੇ ਸਫਾਈ ਦਿੱਤੀ ਆ ਕਿ ਅਸੀਂ ਸਰਕਾਰ ਦੀ ਚਾਲ ਦੇ ਵਿੱਚ ਆ ਗਏ, ਮਤਲਬ ਕਿ ਇਹਨਾਂ ਨੇ ਕਈ ਮੀਟਿੰਗਾਂ ਤੋਂ ਬਾਅਦ ਸਾਨੂੰ ਉੱਥੇ ਫੜ ਲਿਆ ਤੇ ਉਸ ਤੋਂ ਬਾਅਦ ਮੋਰਚਾ ਯਾਨੀ ਟੁੱਟ ਗਿਆ। ਅੱਜ ਵੀ ਇਹਨਾਂ ਨੇ ਇਹ ਗੱਲਾਂ ਜਿਹੜੀਆਂ ਨੇ ਦੁਹਰਾਈਆਂ ਨੇ, ਪਰ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਦਾ ਅੰਦਰੂਨੀ ਮਸਲਾ ਕੀ ਆ, ਕਿਵੇਂ ਉਹ ਸੁਲਝਦਾ ਹੈ, ਕਿਵੇਂ ਅੱਗੇ
ਵੱਧ ਹੈ ਇਹ ਨਹੀਂ ਮੈਨੂੰ ਪਤਾ, ਪਰ ਇਹ ਸਾਫ਼ ਆ ਕਿ ਦੇਖੋ ਕੁਝ ਫੈਸਲੇ ਡੱਲੇਵਾਲ ਸਾਹਿਬ ਦੀ ਪੋਜੀਸ਼ਨ ਨੂੰ ਕਮਜ਼ੋਰ ਜ਼ਰੂਰ ਕਰਕੇ ਗਏ ਨੇ। ਜੀ ਇਹ ਤੇ ਆਪਾਂ ਬਿਲਕੁਲ। ਨੂੰ ਵੀ ਮੰਨਣਾ ਪਏਗਾ, ਨਹੀਂ ਤਾਂ ਸਿੱਧੂਪੁਰ ਜਥੇਬੰਦੀ ਏਦਾਂ ਲੱਗਦਾ ਸੀ ਜਿਵੇਂ ਉਗਰਾਹਾਂ ਜਥੇਬੰਦੀ ਦੀ ਤਰ੍ਹਾਂ ਇੱਕ ਬਹੁਤ ਤਾਕਤਵਰ ਜਥੇਬੰਦੀ ਬਣ ਕੇ ਉੱਭਰ ਸਕਦੀ ਆ। ਤਾਂ ਖੈਰ ਦੇਖੋ ਅੱਗੇ ਕੀ ਬਣਦਾ, ਪਰ ਫੰਡਾਂ ਨੂੰ ਲੈ ਕੇ ਕਈ ਹੋਰ ਚੀਜ਼ਾਂ ਨੂੰ ਲੈ ਕੇ ਇਹਨਾਂ ਦੇ ਵਾਦ ਵਿਵਾਦ ਬਿਲਕੁਲ ਤੁਸੀਂ ਦਰੁਸਤ ਕਿਹਾ, ਉਹ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਨੇ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਸਰਪੰਚ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਢੇਰ ਕਰ ਦਿੱਤਾ ਗਿਆ ਹੈ। ਦੇਖੋ ਇਹ ਤੇ ਸਾਫ਼ ਆ, ਸਪਸ਼ਟ ਆ। ਹੁੰਦਾ ਕੀ ਆ ਕਿ ਜਦੋਂ ਗੁਰਪ੍ਰੀਤ ਬਹੁਤ ਕਿਸੇ ਮਾਮਲੇ ਦੇ ਵਿੱਚ ਲੋਕਾਂ 'ਚ ਰੋਹ ਹੁੰਦਾ ਤੇ ਉਸ ਨੂੰ ਘੱਟ ਕਰਨ ਦਾ ਇਹਨਾਂ ਦੇ ਕੋਲ ਇੱਕੋ ਇੱਕ ਮੰਤਰ ਆ ਕਿ ਉਸ ਕੇਸ ਤੇ ਨਾਲ ਕੋਈ ਜੁੜਿਆ ਇੱਕ ਦਾ ਬੰਦਾ ਭੜਕਾ ਦਿਓ। ਇਹ ਜੀ ਤੁਸੀਂ ਪੈਟਰਨ ਪੁਲਿਸ ਦਾ ਜੇ ਵੇਖੋਗੇ ਤੇ ਪਿਛਲੇ ਕੁਝ ਮਹੀਨਿਆਂ ਤੋਂ ਉਦਾਂ ਹੀ ਚੱਲੀ ਆਉਂਦਾ ਹੈ। ਬਿਲਕੁਲ। ਸਰਪੰਚ ਨੂੰ ਕਤਲ ਕੀਤਾ ਗਿਆ। ਇਹ ਵੈਸੇ ਮੇਰੇ ਖਿਆਲ ਦੇ ਨਾਲ ਜਿਹੜਾ ਕੱਲ ਕਬੱਡੀ ਵਾਲਾ ਕਤਲ ਹੋਇਆ, ਕਬੱਡੀ ਖਿਡਾਰੀ ਵਾਲਾ ਹੋਇਆ, ਇਹ ਜੀ 4 ਦਿਨਾਂ 'ਚ 4-5 ਕਤਲ ਹੋ ਗਏ ਨੇ। ਜੀ ਬਿਲਕੁਲ। ਤੇ ਕਮਾਲ ਇਹ ਆ ਕਿ ਇਸ ਵਾਰੀ ਵੀ ਜਿਹੜਾ ਬੰਦਾ ਮਰਿਆ ਕੱਥੂ ਨੰਗਲ ਦੇ ਵਿੱਚ, ਇਹ ਜਿਹੜਾ ਕੋਈ ਸ਼ੂਟਰ ਆ ਹਰਨੂਰ, ਇਹ ਜੀ ਢੇਰ ਹੋ ਗਿਆ। ਤੇ ਦੱਸਦੇ ਆ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਆ, ਪਰ ਬੁਲਟ ਪ੍ਰੂਫ ਜੈਕਟ ਹੋਣ ਕਰਕੇ ਉਹ ਬਚ ਗਿਆ। ਜੀ ਐਨਕਾਊਂਟਰ ਤੋਂ ਬਾਅਦ ਡੀਆਈਜੀ ਜਿਹੜੇ ਸਨੇਹਦੀਪ ਸ਼ਰਮਾ ਆ, ਉਹ ਵੀ ਉੱਥੇ ਪਹੁੰਚੇ ਆ। ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਮਾਰਿਆ ਗਿਆ ਸ਼ੂਟਰ ਆ, ਉਹ ਅੰਮ੍ਰਿਤਸਰ ਦੇ ਵਿੱਚ 4 ਜਨਵਰੀ ਯਾਨੀ ਐਤਵਾਰ ਨੂੰ ਮੈਰਿਜ ਪੈਲੇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ। ਇਹਨੇ ਪਲੈਨਿੰਗ ਕੀਤੀ ਤੇ ਰੇਕੀ ਦੇ ਵਿੱਚ ਕਤਲ ਕਰਨ ਵਾਲੇ ਦਾ ਸਾਥ ਦੇ ਰਿਹਾ ਸੀ। ਯਾਨੀ ਫਿਰ ਗੱਲ ਉੱਥੇ ਆ ਜਾਏਗੀ ਕਿ ਜਿਹੜਾ ਕੋਈ ਲੌਜਿਸਟਿਕ ਜਾਂ ਹੋਰ ਕਿਸੇ ਕਿਸਮ ਦੀ ਇਹਨਾਂ ਨੂੰ ਸਹਾਇਤਾ ਦਿੰਦਾ ਹੈ, ਉਹਨੂੰ ਛੇਤੀ ਲੱਭ ਵੀ ਲਿਆ ਜਾਂਦਾ ਤੇ ਠੋਕ ਵੀ ਦਿੱਤਾ ਜਾਂਦਾ ਹੈ। ਤੁਸੀਂ ਜੀ ਵੇਖਿਆ ਹੋਣਾ ਅਬੋਹਰ ਦੇ ਵਿੱਚ ਵੀ ਤੇ ਇਸ ਤਰ੍ਹਾਂ ਹੀ ਹੋਇਆ ਸੀਗਾ ਨਾ, ਜੀ ਕਿ ਜਿਨ੍ਹਾਂ ਬਿਲਕੁਲ। ਸ਼ੂਟਰਾਂ ਨੇ ਕਾਰੋਬਾਰੀ ਮਾਰਿਆ ਸੀ ਉਹ ਅਸਲ ਸ਼ੂਟਰ ਤੇ ਹੁਣ ਤੱਕ ਵੀ ਨਹੀਂ ਲੱਭੇ, ਪਰ ਲੌਜਿਸਟਿਕ ਸਪੋਰਟ ਦੇਣ ਵਾਲੇ ਜਿਹੜੇ ਆ ਉਹ ਤਿੰਨਾਂ ਦਾ ਐਨਕਾਊਂਟਰ ਹੋ ਗਿਆ ਸੀ। ਜੀ ਜੀ ਤਾਂ ਇੱਥੇ ਵੀ ਜੇ ਤੁਸੀਂ ਵੇਖੋਗੇ ਕਿ ਇਹ ਜਿਹੜਾ ਬੰਦਾ ਹੈ ਜਿਹਨੂੰ ਮਾਰਿਆ ਇਹਨਾਂ ਨੇ, ਇੱਕ ਹੋਰ ਵੀ ਮਾਮਲਾ, ਤੁਸੀਂ ਇੱਕ ਹੋਰ ਚੀਜ਼ ਨੋਟ ਕਰੋ ਗੁਰਪ੍ਰੀਤ, ਇੱਥੇ ਜੀ ਇੱਕ ਕਾਂਗਰਸ ਦਾ ਲੀਡਰ ਵਾਲ-ਵਾਲ ਬਚ ਗਿਆ, ਨਹੀਂ ਤਾਂ ਉਹ ਵੀ ਮਰ ਜਾਣਾ ਸੀਗਾ। ਜੀ ਸਿੱਖੋ ਉਹਦੇ ਘਰੇ ਚਲੇ ਗਏ ਸਨ ਸ਼ੂਟਰ, ਤੇ ਮਤਲਬ ਕਿ ਇੱਕ ਡੱਬਾ ਲੈ ਕੇ ਕਿ ਭਾਈ ਤੁਹਾਨੂੰ ਵਿਆਹ ਦਾ ਕਾਰਡ, ਜਿਵੇਂ ਆਪਾਂ ਸਦਾ ਇਤਿਹਾਦਕ ਦੀ ਗੱਲ ਕਰਦੇ ਹਾਂ, ਕਿ ਜੀ ਉਸ ਵੇਲੇ ਉਹਦੀ ਮਾਂ ਨੇ ਸ਼ਾਇਦ ਕਿਹਾ ਕਿ ਥੱਲੇ ਆਏ ਨੇ ਬੰਦੇ ਆਏ ਆ, ਤਾਂ ਜਿਸ ਬੰਦੇ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਉਹਨੇ ਉਸ ਬੰਦੇ ਨੂੰ ਟੈਲੀਫੋਨ ਲਾ ਲਿਆ, ਤਾਂ ਉਹਨੇ ਕਿਹਾ ਕਿ ਨਾ ਜਾਈ, ਮੈਂ ਕੋਈ ਬੰਦੇ ਨਹੀਂ ਭੇਜੇ। ਤਾਂ ਕਿਉਂਕਿ ਜੀ ਉਹ ਅਲਰਟ ਤੇ ਸੀ, ਉਹ ਬਚ ਗਿਆ, ਜੀ ਨਹੀਂ ਤਾਂ ਸੇਖੋਂ ਨੂੰ ਮਾਰ ਦੇਣਾ ਸੀ ਉਦੋਂ ਸ਼ੂਟਰਾਂ ਨੇ। ਤਾਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੇਖੋਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਜਿਹੜਾ ਫੜਿਆ ਸੀ ਟੋਲਾ, ਇਹ ਉਹਨਾਂ ਦੇ ਨਾਲ ਵੀ ਸ਼ਾਮਲ ਸੀ, ਜਿਸ ਤੋਂ ਬਾਅਦ ਪੁਲਿਸ ਇਹਨੂੰ ਲੱਭ ਰਹੀ ਸੀ। ਮਤਲਬ ਕਿ 2 ਕੇਸਾਂ ਦੇ ਵਿੱਚ ਇਹ ਇਨਵੋਲਵ ਸੀ। ਬਾਈਕ ਤੇ ਜਾ ਰਿਹਾ ਸੀਗਾ, ਪੁਲਿਸ ਨੇ ਪਿੱਛਾ ਕੀਤਾ ਤੇ ਉਸ ਦਰਮਿਆਨ ਫਿਰ ਜਿਵੇਂ ਇੱਕ ਕਹਾਣੀ ਹੁੰਦੀ ਆ ਕਥਿਤ, ਉਹ ਆਪਣੇ ਸਾਹਮਣੇ ਆ ਜਾਂਦੀ ਆ ਕਿ ਬਾਈ ਪੁਲਿਸ ਨੂੰ ਵੇਖ ਕੇ ਜਾਂ ਪੁਲਿਸ ਨੂੰ ਲਲਕਾਰਨ ਤੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ ਦੇ ਵਿੱਚ ਇਹ ਮਾਰਿਆ ਗਿਆ। ਪਰ ਵੱਡੀ ਗੱਲ ਇਹ ਹੈ ਨਾ ਕਿ ਗੁਰਪ੍ਰੀਤ ਮੇਨ ਸ਼ੂਟਰ ਜਿਹੜੇ ਆ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਆ, ਪਰ ਹਰਮਨ ਸੇਖੋਂ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਮਾਝੇ ਦੇ ਵਿੱਚ ਕਾਫੀ ਚਰਚਾ ਸੀ। ਇਹ ਗੱਲ ਜਿਹੜੀ ਆਪਾਂ ਜੀ ਜੋੜ ਕੇ ਕਰ ਰਹੇ ਹਾਂ, ਤਾਂ ਉੱਥੇ ਮਾਝੇ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਡਰ ਦਾ, ਸਹਿਮ ਦਾ ਮਾਹੌਲ ਹੈ ਇਸ ਵੇਲੇ, ਕਿਉਂਕਿ ਪਤਾ ਹੀ ਨਹੀਂ ਕਦੋਂ ਤਾੜ ਹੋ ਜਾਣੀ ਆ, ਕਦੋਂ ਕਿਸੇ ਦੀ ਸਕੀਮ ਲੱਗ ਜਾਣੀ ਆ, ਕਦੋਂ ਕਿਸੇ ਦਾ ਕਤਲ ਹੋ ਜਾਣਾ। ਤੁਸੀਂ ਵੇਖੋ ਨਾ ਕਿ ਜਿਸ ਵਿਆਹ ਦੇ ਵਿੱਚ ਵਿਧਾਇਕ ਮੌਜੂਦ ਹੋਵੇ, ਜਿਸ ਵਿਆਹ ਦੇ ਵਿੱਚ ਇੰਨੇ ਲੋਕ ਮੌਜੂਦ ਹੋਣ, ਸਿਕਿਉਰਿਟੀ ਮੌਜੂਦ ਹੋਵੇ, ਤੇ ਸ਼ੂਟਰ ਆਰਾਮ ਨਾਲ ਸ਼ੂਟ ਕਰਕੇ ਚਲੇ ਜਾਂਦੇ ਨੇ ਤੇ ਅੱਜ ਤੱਕ ਉਹ ਫੜੇ ਨਹੀਂ ਗਏ। ਬੜੇ ਵੱਡੇ ਸਵਾਲ ਨੇ, ਬਹੁਤ ਵੱਡੇ ਸਵਾਲ ਨੇ। ਤਾਂ ਖੈਰ ਇੱਕ ਐਨਕਾਊਂਟਰ ਦੇ ਵਿੱਚ ਮਾਰ ਕੇ ਦੋਸ਼ੀ ਜਿਹੜਾ ਹੈ ਨਾ, ਉਹਦੇ ਨਾਲ ਕੀ ਹੁੰਦਾ ਹੈ ਕਿ ਥੋੜੀਆਂ ਅੱਖਾਂ ਜ਼ਰੂਰ ਠੰਡੀਆਂ ਪੁਲਿਸ ਕਰ ਸਕਦੀ ਆ, ਪਰ ਇਹ ਮਾਮਲੇ ਜਿਹੜੇ ਆ ਇਹਨਾਂ ਦਾ ਸਿਲਸਿਲਾ ਅਮੁੱਕ ਆ, ਇਹ ਸਿਲਸਿਲਾ ਅਟੁੱਟ ਆ, ਇਹ ਚੱਲੀ ਤੁਰਿਆ ਜਾਂਦਾ ਹੈ। ਜੀ
ਧਰਵਾਸ ਦੇਣ ਵਾਲੀ ਗੱਲ ਤਾਂ ਹੋ ਜਾਂਦੀ ਹੈ, ਪਰ ਦੂਸਰੇ ਪਾਸੇ ਮਾਮਲਾ ਉਲਝ ਵੀ ਜਾਂਦਾ ਹੈ, ਕਿਉਂਕਿ ਜਿਸ ਵਿਅਕਤੀ ਨੂੰ ਤੁਸੀਂ ਮਾਰ ਦਿੰਦੇ ਹੋ, ਜੇ ਉਸ ਤੋਂ ਸੁਰਾਗ ਕੱਢਣੇ ਹੋਣ ਤਾਂ ਕਿੰਨੇ ਹੋਰ ਨਿਕਲ ਸਕਦੇ ਨੇ। ਉਹ ਚੀਜ਼ਾਂ ਲੁਕ ਜਾਂਦੀਆਂ ਨੇ, ਛੁਪ ਜਾਂਦੀਆਂ ਨੇ। ਪਰ ਆਪਾਂ ਲਗਾਤਾਰ ਧੜੱਲੇ ਨਾਲ ਦੇਖ ਰਹੇ ਹਾਂ ਕਿੱਦਾਂ ਐਨਕਾਊਂਟਰ ਤੇ ਐਨਕਾਊਂਟਰ ਹੋਈ ਜਾਂਦੇ ਨੇ। ਸੋ ਖੈਰ ਇਹ ਤਾਂ ਇਹਨਾਂ ਨੂੰ ਐ ਮੰਨਦੇ ਨੇ ਵੀ ਇਹ ਸਾਡੇ ਲਈ ਮੈਡਲ ਹੈ। ਜਿਹੜਾ ਵੀ ਵਿਅਕਤੀ ਜ਼ਿਆਦਾ ਕਹਿ ਲਈਏ ਐਨਕਾਊਂਟਰ ਕਰਦਾ ਹੈ, ਉਹਨੂੰ ਬੜੇ ਮਾਣ ਨਾਲ ਆਖਿਆ ਜਾਂਦਾ ਵੀ ਇਹ ਐਨਕਾਊਂਟਰ ਸਪੈਸ਼ਲਿਸਟ ਹੈ। ਇਹ ਵੈਸੇ ਸ਼ਰਮਨਾਕ ਗੱਲ ਹੁੰਦੀ ਹੈ ਕਿਸੇ ਵੀ ਸਟੇਟ, ਕਿਸੇ ਵੀ ਅਫਸਰ ਦੇ ਲਈ। ਸੋ ਅੱਗੇ ਚਲੀਏ ਤਾਂ ਅਗਲੀ ਗੱਲ ਕਰੀਏ। ਉਧਰ ਅਕਾਲੀ ਭਾਜਪਾ ਗੱਠਜੋੜ ਦੇ ਹੋਰਡਿੰਗਸ ਨੇ ਚੱਕਰਾਂ 'ਚ ਪਾਇਆ ਹੋਇਆ ਜੀ। ਇਹ ਕੌਣ ਤੇ ਕਿਵੇਂ ਲਾ ਗਿਆ, ਕਿੱਥੇ ਲੱਗੇ ਹੋਏ ਨੇ? ਆਪਾਂ ਗੱਲ ਕਰਕੇ ਹਟੇ ਆ ਅਕਾਲੀ ਪੋਲਿਟਿਕਸ ਦੀ, ਤਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਇਹ ਕੋਈ ਮਨਸੀਰਤ ਸਿੰਘ ਆ ਚੋਬਰ, ਇਹਨੇ ਤੇ ਸਾਰੇ ਹੀ ਅੱਜ ਉਲਝਾ ਕੇ ਰੱਖ ਦਿੱਤੇ ਆ। ਤੇ ਇਹ ਜੀ, ਅੰਮ੍ਰਿਤਸਰ ਦੇ ਵਿੱਚ ਪੋਸਟਰ ਲੱਗਾ ਹੈ, ਤੇ ਜਿਹਦੇ ਵਿੱਚ ਮੋਦੀ, ਅਮਿਤ ਸ਼ਾਹ, ਸੁਖਬੀਰ ਸਿੰਘ ਬਾਦਲ ਆਦਿ ਨੇਤਾਵਾਂ ਦੇ ਜਿਹੜੇ ਫੋਟੋ ਆ ਉਹ ਲਾਏ ਗਏ। ਹੁਣ ਜੀ, ਇਹਦੇ ਵਿੱਚ ਦੇਖੋ ਗੱਲ ਇਹ ਆ ਕਿ ਮਨਸੀਰਤ ਨੂੰ ਉਭਰੇ ਚਿਹਰੇ ਦੇ ਤੌਰ ਤੇ ਤਾਂ ਦਿਖਾਇਆ ਗਿਆ ਹੈ, ਪਰ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਹੋਰਡਿੰਗ ਆ, ਇਹਦੇ ਤੇ ਕੋਈ ਤਸਵੀਰ ਸਪਸ਼ਟ ਤੇ ਨਹੀਂ ਹੋਈ ਕਿ ਇਹਦੇ ਪਿੱਛੇ ਕੀ ਕਾਰਨ ਆ ਬਈ, ਕੌਣ, ਕੀ ਇਹ ਬੰਦਾ ਕੋਈ ਭਾਜਪਾ ਦਾ ਹੈ, ਕੋਈ ਅਕਾਲੀਆਂ ਦਾ ਹੈ। ਮੈਂ ਤੇ ਕਾਫੀ ਕੋਸ਼ਿਸ਼ ਕੀਤੀ ਆ ਕਿ ਕੋਈ ਕੰਟੈਕਟ ਮਿਲੇ ਤੇ ਪੁੱਛੀਏ ਇਹਨੂੰ, ਭਰਾਵਾ ਤੈਨੂੰ ਕਿਹਨੇ ਕਿਹਾ ਕਿ ਹੋਰਡਿੰਗ ਲਾ ਦੇ ਚੱਕ ਕੇ। ਗੱਠਜੋੜ ਜੀ, ਦੀ ਹਾਲੇ ਕੋਈ ਅਧਿਕਾਰਤ ਤੌਰ ਤੇ ਤਾਂ ਸੂਚਨਾ ਨਹੀਂ, ਜੇ ਕੋਈ ਗੁਪਤ ਸੂਚਨਾ ਆਈ ਹੈ ਤੇ ਇਹਦੇ ਤੋਂ ਪੁੱਛ ਲਈਏ। ਜੀ, ਪਰ ਅਸਲ ਦੇ ਵਿੱਚ ਗੁਰਪ੍ਰੀਤ ਗੱਲ ਫੇਰ ਆਪਾਂ ਭਾਵੇਂ ਕਿ ਥੋੜੀ ਜਿਹੀ ਨਾਲ ਜੋੜ ਦਿੰਨੇ ਆ, ਤੇ ਚਲੋ ਹੋਰਡਿੰਗ ਦੀ ਆ ਕਿ ਜਿੱਦਾਂ ਆਪਾਂ ਇੱਕ ਸੰਭਾਵਨਾ ਵੇਖ ਕੇ ਆਏ ਆ ਕਿ ਯੂਪੀ ਦੇ ਵਿੱਚ ਵੀ ਇਲੈਕਸ਼ਨ ਪੰਜਾਬ ਦੇ ਬਰੋਬਰ ਹੋਣਾ ਹੈ, ਤੇ ਜੀ, ਕਈ ਵਾਰ ਬਿਲਕੁਲ। ਤੁਹਾਨੂੰ ਪਤਾ ਕਥਿਤ ਤੌਰ ਤੇ ਸੈਟਿੰਗਾਂ ਹੋ ਜਾਂਦੀਆਂ ਕਿ ਤੁਸੀਂ ਮੈਨੂੰ ਉਧਰਲਾ ਰਾਜ ਛੱਡ ਦਿਓ, ਮੈਂ ਤੁਹਾਨੂੰ ਇੱਧਰ ਸਪੋਰਟ ਕਰ ਦਿੰਨਾ। ਜੀ, ਉਹ ਉਸ ਸਮੇਂ ਹੋ ਸਕਦਾ ਜੇ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਜੀ, ਤੁਹਾਨੂੰ ਪਤਾ ਦਿੱਲੀ ਵਾਲਾ ਕੋਈ ਨਾ ਕੋਈ ਸਕੀਮ ਲਾ ਵੀ ਸਕਦਾ ਹੈ। ਬਿਲਕੁਲ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਗੱਠਜੋੜ ਦੀ, ਤਾਂ ਗੱਠਜੋੜ ਦੀ ਸਥਿਤੀ ਇਹ ਸੀ ਅੱਜ ਤੋਂ 4-5 ਦਿਨ ਪਹਿਲਾਂ। ਮੈਂ ਐਵੇਂ ਜੀ, ਕਹਾਂ ਕਿਉਂਕਿ ਫਿਰ ਤੇ ਮੈਂ ਆਪ ਹੀ ਉਲਝਿਆ ਪਿਆ, ਤੁਹਾਨੂੰ ਪਤਾ ਹੀ ਹੈ ਕੁਝ ਮਾਮਲਿਆਂ ਦੇ ਵਿੱਚ। ਬਿਲਕੁਲ। 4-5 ਦਿਨ ਤੱਕ ਜਿਹੜੀ ਮੇਰੇ ਕੋਲ ਸੂਚਨਾ ਸੀ ਗੁਰਪ੍ਰੀਤ, ਉਹ ਇਹ ਸੀ ਕਿ ਲਗਭਗ ਇਹਨਾਂ ਦੀ ਗੱਲ ਫਾਈਨਲ ਹੋਣ ਵੱਲ ਵੱਧ ਰਹੀ ਸੀ। ਸਿਰਫ ਜੀ, 5 ਕੁ ਸੀਟਾਂ ਦਾ ਜਿਹੜਾ ਹੈ ਨਾ, ਉਹ ਇੱਕ ਅੜੰਗਾ ਰਹਿੰਦਾ ਸੀਗਾ, 5 ਕੁ ਜੀ, ਸੀਟਾਂ ਦਾ। ਕਿਉਂਕਿ ਭਾਜਪਾ ਸਿਲੈਕਟਿਵ ਸੀਟਾਂ ਜਿਹੜੀਆਂ ਉਹ ਲੈਣਾ ਚਾਹੁੰਦੀ ਹੈ, ਤਾਂ 5-7 ਸੀਟਾਂ ਦਾ ਜ਼ਰੂਰ ਰੌਲਾ ਸੁਣਿਆ। ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਨੇ ਗੁਰਪ੍ਰੀਤ, ਮੈਨੂੰ ਲੱਗਦਾ ਕਿ ਉਹਦੇ ਵਿੱਚ ਭਾਜਪਾ ਵੀ ਵੇਖੇਗੀ ਕਿ ਇਹ ਊਠ ਕਿਸ ਕਰਵਟ ਬਹਿੰਦਾ। ਪਰ ਇਸ ਸੱਜਣ ਨੇ ਹੋਰਡਿੰਗ ਲਾ ਕੇ ਅੱਜ ਨਵੇਂ ਹੀ ਚੱਕਰ ਜਿਹੜੇ ਆ ਉਹ ਵਧਾ ਦਿੱਤੇ ਆ। ਤੇ ਇਹ ਪਤਾ ਨਹੀਂ ਹੁਣ ਹੋਰਡਿੰਗ ਇਹਨੇ ਕਿਹਦੇ ਕਹਿਣ ਤੇ ਲਾਇਆ, ਪਰ ਇਹ ਵੀ ਮੈਨੂੰ ਲੱਗਦਾ ਕਿ ਚੰਗਾ ਫੇਮ ਖੱਟ ਗਿਆ। ਬਿਲਕੁਲ, ਚੰਗਾ ਹੀ ਦਿਲ ਜਿੱਤਣ ਨੂੰ ਕਾਹਲਾ ਲੱਗਦਾ ਹੈ। ਇਹ ਚੋਬਰ ਕੁਝ ਕਰੂਗਾ ਅਗਾਂਹ ਜਾ ਕੇ, ਲੱਗਦਾ ਹੈ ਸੀਟ ਪੱਕੀ हाँ, ਕਰਾਉਣ ਨੂੰ पापा ਫਿਰਦੇ। कहते हैं बड़ा नाम करेगा, बेटा हमारा ऐसा काम करेगा। ਜੀ, ਉਧਰ ਸਿਹਤ ਬੀਮਾ ਸਕੀਮ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ। ਸੋ ਖੈਰ ਜਿਹੜੀ ਚੀਜ਼ ਨਵੀਂ ਆਉਂਦੀ ਹੈ, ਸਵਾਲ ਤਾਂ ਖੜੇ ਹੁੰਦੇ ਨੇ, ਜਾਇਜ਼ ਵੀ ਨੇ। ਉਹਨਾਂ ਦੇ ਜਵਾਬ ਹੁਣ ਕਿਉਂ ਕੀ ਆਉਣਗੇ, ਪਾਇਓ ਜ਼ਰਾ ਚਾਨਣਾ ਜੀ। ਦੇਖੋ ਗੱਲ ਇਹ ਆ ਕਿ ਪੰਜਾਬ ਸਰਕਾਰ ਦੀ ਇਹ ਜਿਹੜੀ ਸਕੀਮ ਸੀਗੀ ਨਾ, ਇਹਦੇ ਵਿੱਚ ਇੱਕ ਕੱਚ ਚੋਂ ਮੂੰਗਲੀ ਨਿਕਲੀ ਆ ਕਿ ਜੀ, ਯਕਦਮ ਇਹਨਾਂ ਨੇ ਬੀਤੇ ਦਿਨੀ ਇੱਕ ਕੰਪਨੀ ਦਾ ਜ਼ਿਕਰ ਕਰ ਦਿੱਤਾ ਕਿ ਇਹ ਕੰਪਨੀ ਜਿਹੜੀ ਹੈ ਉਹ ਸਾਡੀ ਹਿੱਸੇਦਾਰ ਹੋਏਗੀ ਇਸ ਸਕੀਮ ਦੇ ਵਿੱਚ। ਠੀਕ ਹੈ ਨਾ ਜੀ? ਤਾਂ ਉਹ ਜੀ, ਜਿਹੜੀ ਕੰਪਨੀ ਆ, ਉਹਨੇ ਕਾਫੀ ਧਿਆਨ ਖਿੱਚਿਆ ਲੋਕਾਂ ਦਾ। ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ 1 ਲੱਖ ਰੁਪਏ ਤੱਕ ਦਾ ਕਵਰ ਜਿਹੜਾ ਹੈ ਇਹ ਦੇਵੇਗੀ, ਤੇ ਬਾਕੀ 9 ਲੱਖ ਰੁਪਈਆ ਜਿਹੜਾ ਹੈ ਉਹ ਕਾਰਪਸ ਕਰੇਗੀ, ਮਤਲਬ ਕਿ ਸਰਕਾਰ। ਇਹ ਜੀ, ਜਿਹੜੀ ਯੂਨਾਈਟਿਡ ਬੀਮਾ ਕੰਪਨੀ ਆ, ਇਹਨੇ 1 ਲੱਖ ਤੱਕ ਦਾ ਬੀਮਾ ਜਿਹੜਾ ਉਹ ਦੇਣਾ ਹੈ। ਹੁਣ ਬੜਾ ਵੱਡਾ ਇੱਕ ਤੇ ਬੜਾ ਬੇਸਿਕ ਸਵਾਲ ਬਣ ਗਿਆ, ਕਿਉਂਕਿ ਇਹਦੇ ਵਿੱਚ ਆਪਾਂ ਜੇ ਵੇਖੀਏ ਤਾਂ ਲਗਭਗ 60-65 ਲੱਖ ਪਰਿਵਾਰ ਨੇ। ਜੀ, ਤਾਂ ਉਹ ਇੱਕ ਕਾਰਡ ਦੇ ਲਿਹਾਜ਼ ਨਾਲ ਵੀ ਵੇਖੋਗੇ ਤਾਂ ਯਾਨੀ 10 ਲੱਖ ਦਾ ਜੇ ਇੱਕ ਟੱਬਰ ਨੂੰ ਤੁਸੀਂ ਕਵਰ ਦੇਣਾ ਹੈ, ਤਾਂ ਉਹਦੇ ਵਿੱਚ 1 ਲੱਖ ਰੁਪਈਆ ਜਿਹੜਾ ਹੈ ਉਹ ਉਸ ਕੰਪਨੀ ਨੇ ਦੇਣਾ, ਯਾਨੀ ਪ੍ਰੀਮੀਅਮ ਦੇ ਜੀ, ਬਦਲੇ। ਪਰ ਮੰਨ ਲਓ ਬਾਕੀ ਦਾ ਜਿੰਨੇ ਵੀ ਪਰਿਵਾਰਾਂ ਦਾ ਮੈਕਸਿਮਮ ਜਾਂ ਮਿਨੀਮਮ ਜਿੰਨਾ ਵੀ ਖਰਚ ਆਏਗਾ, ਜੇ ਉਹ ਲੱਖ ਤੋਂ ਉੱਤੇ ਜਾਂਦਾ ਤਾਂ ਬਾਕੀ ਭੌਂਕੇ ਪਾਉਣਾ ਪਵੇਗਾ ਸਰਕਾਰ ਨੂੰ। ਜੀ, ਕਿਉਂ? ਕਿਉਂਕਿ ਇਹਨਾਂ ਨੇ
ਆਪਾਂ ਜੇ ਕਹੀਏ ਤਾਂ ਸ਼ਾਇਦ 1200 ਕਰੋੜ ਰੁਪਏ ਦਾ ਕਾਰਪਸ ਤਿਆਰ ਕਰਨ ਦੀ ਗੱਲ ਕਹੀ ਸੀ। ਹੁਣ ਇਹ ਜੀ, ਆ ਕਿ 1200 ਕਰੋੜ ਰੁਪਈਆ ਕਿੱਥੋਂ ਆਏਗਾ? ਤੇ ਬਿਲਕੁਲ। ਗੱਲ ਇਹ ਆ ਕਿ ਕੀ 1200 ਕਰੋੜ ਰੁਪਈਆ ਜਿਹੜਾ ਉਹ ਕਾਫ਼ੀ ਹੋਏਗਾ? ਜੀ, ਇਹ 2 ਵੱਡੇ ਸਵਾਲ ਬਣ ਜਾਂਦੇ ਨੇ। ਤੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਤੁਹਾਡੇ ਕੋਲ ਅੱਗੇ ਹੀ ਪੈਨਸ਼ਨ ਦੇਣ ਲਈ ਜਾਂ ਸਬਸਿਡੀਆਂ ਦੀ ਅਦਾਇਗੀ ਦੇਣ ਲਈ ਉਹ ਬਹੁਤਾ ਪੈਸਾ ਖੁੱਲਾ ਹੈ ਨੀਗਾ। ਜੀ, ਉੱਤੋਂ ਜਿਹੜੇ ਭਾਰ ਪੈਣਗੇ ਕਿਵੇਂ? ਫਿਰ ਗੱਲ ਇਹ ਆ ਕਿ ਜੇ 1 ਲੱਖ ਦਾ ਤੁਸੀਂ ਕਿਸੇ ਤੋਂ ਬੀਮਾ ਕਰਵਾ ਰਹੇ ਕੰਪਨੀ ਤੋਂ, ਫਿਰ 10 ਲੱਖ ਦਾ ਹੀ ਕਰਵਾ ਲਓ। ਉਧਰ ਕਿਉਂ ਜੀ, ਨਹੀਂ ਵਧਿਆ ਗਿਆ? ਇਹ ਵੀ ਇੱਕ ਸਵਾਲ ਆ। ਅੱਛਾ, ਤਮਿਲਨਾਡੂ 'ਚ ਤੁਹਾਨੂੰ ਪਤਾ ਇੱਕ ਵਾਰੀ ਗਏ ਸਨ ਮਾਨ ਸਾਹਿਬ ਜਦੋਂ ਫਲੱਡ ਆਏ ਸੀ। ਜੀ, ਉਦੋਂ ਇਹਨਾਂ ਨੇ ਗੱਲ ਕੀਤੀ ਸੀ ਸ਼ਾਇਦ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਖਾਣਾ ਦਾਣਾ ਦਿੱਤਾ ਜਾਂਦਾ ਹੈ, ਉਸ ਮੁਤਲਕ ਕਿ ਅਸੀਂ ਵੀ ਏਦਾਂ ਦੀ ਸਕੀਮ ਲੈ ਕੇ ਆਵਾਂਗੇ। ਪਰ ਜੀ, ਅਸਲ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸੇ ਬੀਮਾ ਕੰਪਨੀ ਵੱਲੋਂ ਹੀ ਤਮਿਲਨਾਡੂ ਦੇ ਵਿੱਚ 5 ਲੱਖ ਤੱਕ ਦਾ ਕਵਰ ਦਿੱਤਾ ਜਾ ਰਿਹਾ ਹੈ ਤੇ ਬਾਕੀ ਜੀ, ਹਾਈਬ੍ਰਿਡ ਮਾਡਲ ਰਾਹੀਂ ਸਰਕਾਰ ਵੱਲੋਂ ਆਪਣੀ ਜੇਬ ਚੋਂ ਖਰਚ ਕੀਤਾ ਜਾਂਦਾ। ਪਰ ਤਮਿਲਨਾਡੂ 'ਚ ਇਹ ਯੋਜਨਾ ਦਾ ਲਾਭ ਉਹਨਾਂ ਨੂੰ ਹੀ ਮਿਲਦਾ ਸਿਰਫ ਜਿਨ੍ਹਾਂ ਲੋਕਾਂ ਦੀ 1,20,000 ਰੁਪਏ ਤੱਕ ਦੀ ਆਮਦਨ ਹੁੰਦੀ ਆ। ਜਦੋਂ ਕਿ ਜੀ, ਪੰਜਾਬ ਦੇ ਵਿੱਚ ਸਾਰੀ ਜਨਤਾ ਨੂੰ ਇਹ ਫਾਇਦਾ ਦਿੱਤਾ ਜਾ ਰਿਹਾ, ਇਸ ਲਈ ਪੰਜਾਬ ਦੇ ਵਿੱਚ ਤੇ ਖਰਚਾ ਕਾਫ਼ੀ ਜ਼ਿਆਦਾ ਹੋਏਗਾ। ਬਿਲਕੁਲ। ਤਾਂ ਸਵਾਲ ਤੇ ਸੁਭਾਵਿਕ ਨੇ ਤੇ ਦੇਖਣਾ ਹੋਏਗਾ ਕਿ ਕੀ ਬਣਦਾ, ਕੀ ਬਣਾਉਂਦਾ। ਬਾਕੀ ਜਿੱਦਾਂ ਦਾ ਇਹਨਾਂ ਦਾ ਪ੍ਰੋਸੀਜਰ ਲੱਗ ਰਿਹਾ, ਉਹ ਇਉਂ ਆ ਕਿ ਆ ਜਿਹੜਾ ਹੁਣ ਇਲੈਕਸ਼ਨ ਹੋਣ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੌਂਸਲਾਂ ਦਾ, ਨਿਗਮਾਂ ਦਾ, ਇਹਦੇ ਤੋਂ ਪਹਿਲਾਂ ਲਾਂਚ ਤੇ ਕਰ ਦੇਣਗੇ। ਪਰ ਕਾਰਡ ਇਤਿਆਦੀ ਬਣਾਉਂਦੇ ਆ ਤੇ ਮੈਨੂੰ ਲੱਗਦਾ ਕਿ ਜੂਨ ਜੁਲਾਈ ਤੱਕ ਦਾ ਸਮਾਂ ਨਾ ਅਜਾਈਂ ਚਲਾ ਜਾਵੇ, ਤਾਂ ਉਦੋਂ ਜੀ, ਤੱਕ ਤੇ ਫਿਰ ਇਲੈਕਸ਼ਨ ਬਿਲਕੁਲ ਨੇੜੇ ਆ ਜਾਏਗਾ। ਇਸ ਕਰਕੇ ਆਮ ਆਦਮੀ ਪਾਰਟੀ ਜੋ ਕਰ ਰਹੀ ਆ ਕਾਹਲੀ 'ਚ, ਕਿਉਂਕਿ ਹੁਣ ਉਹਦੇ ਕੋਲ ਸਮਾਂ ਤੇ ਨਹੀਂ ਬਚਿਆ, ਪਰ ਉਹਦੇ ਵਿੱਚ ਅਸਪਸ਼ਟਤਾ ਵੀ ਬਹੁਤ ਆ, ਬਹੁਤ ਹੱਦ ਤੱਕ। ਔਰ ਕਮਾਲ ਦੀ ਗੱਲ ਹੈ ਕਿ ਸਾਡੇ ਇੱਥੇ ਇੰਨੀ ਬਰੀਕੀ ਦੇ ਨਾਲ ਛਾਨਣਾ ਲਾਇਆ ਨਹੀਂ ਜਾਂਦਾ ਸਕੀਮਾਂ ਨੂੰ, ਜਿੰਨੀ ਬਰੀਕੀ ਦੇ ਨਾਲ ਲਾਉਣਾ ਚਾਹੀਦਾ ਕਿ ਭਾਈ ਕਰਜ਼ਾ ਤੇ ਅੱਗੇ ਛਾਲਾਂ ਮਾਰ-ਮਾਰ ਕੇ ਵਧੀ ਜਾਂਦਾ। ਤਾਂ ਇਹ ਜੀ। ਜਿਹੜੇ ਐਕਸਟਰਾ ਅਗਾਂਹ ਹੋਰ ਬੋਝ ਪੈਣ ਜਾ ਰਹੇ ਆ, ਇਹਨਾਂ ਨੂੰ ਅਫੋਰਡ ਕਿਵੇਂ ਕਰੇਗਾ ਪੰਜਾਬ? ਬਿਲਕੁਲ, ਇਹ ਸਵਾਲ ਤਾਂ ਵਾਜਬ ਹੈ, ਬਿਲਕੁਲ ਖੜਾ ਹੋਣਾ ਵੀ ਬਣਦਾ ਹੈ। ਅੱਗੇ ਚੱਲੀਏ ਤਾਂ ਉਧਰ ਐਨਆਰਆਈ ਲਈ ਖਤਰਨਾਕ ਸਾਜ਼ਿਸ਼ ਰਚੀ ਗਈ ਜੀ। ਵੇਖੋ ਗੁਰਪ੍ਰੀਤ, ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਇੱਕ ਤੇ ਕੀ ਉਹ ਕਹਿੰਦੇ ਹੁੰਦੇ ਆ, ਈਜ਼ੀ ਡੂਇੰਗ ਪਤਾ ਨਹੀਂ ਬਿਜ਼ਨਸ ਤੋਂ ਕੋਈ ਐਸਾ ਦਿੰਦੇ ਹੁੰਦੇ ਨਾਅਰਾ। ਤੇ ਈਜ਼ ਟੂ ਡੂ ਉਹ ਬਿਜ਼ਨਸ ਕਹਿੰਦੇ ਨੇ ਵੀ ਹਾਂ, ਪਰ ਬਿਜ਼ਨਸ ਕਰਨਾ ਇਹ ਈਜ਼ੀ ਬਸ ਹੋਵੇ। ਬਿਜ਼ਨਸ ਦੀ ਜਗ੍ਹਾ ਤੇ ਕ੍ਰਾਈਮ ਲਾ ਲਓ ਸ਼ਬਦ। ਉਹਨੂੰ ਆਪਦੇ ਹਿਸਾਬ ਨਾਲ ਅੰਗਰੇਜ਼ੀ 'ਚ ਬੋਲੋ, ਮਾੜਾ ਜਿਹਾ ਬੋਲਿਓ। ਈਜ਼ ਟੂ ਡੂ ਕ੍ਰਾਈਮ ਕਹਿ ਲਈਏ। ਹਾਂਜੀ, ਬਸ ਇਹ ਹੂੰ, ਪੰਜਾਬ ਓਦਾਂ ਦਾ ਬਣਦਾ ਪਿਆ ਕਿ ਇੱਥੇ ਕ੍ਰਾਈਮ ਆਸਾਨੀ ਨਾਲ ਕਰਨ ਲਈ ਲੋਕ ਜਿਹੜੇ ਆ ਉਹ ਬਾਹਰੋਂ ਸਾਜ਼ਿਸ਼ਾਂ ਰਚਦੇ ਆ। ਮਾਮਲਾ ਇਹ ਆ ਕਿ ਯੂਰਪ ਦੇ ਵਿੱਚੋਂ ਯਾਨੀ ਇਟਲੀ ਦੇ ਵਿੱਚੋਂ ਕੋਈ ਸੱਜਣ ਇੱਧਰ ਆਇਆ ਸੀ ਜਿਹੜਾ ਉਧਰ ਗੁਰੂ ਘਰ ਦਾ ਇੱਕ ਅਹੁਦੇਦਾਰ ਸੀਗਾ ਜੀ, ਤੇ ਉਹਨੂੰ ਮਾਰਨ ਵਾਸਤੇ ਸ਼ੂਟਰ ਜਿਹੜੇ ਆ ਲਗਭਗ ਨੇੜੇ ਪਹੁੰਚ ਚੁੱਕੇ ਸੀਗੇ, ਪਰ ਰੋਪੜ ਦੀ ਪੁਲਿਸ ਨੇ ਉਦੋਂ ਉਹ ਚਲਾਏ। ਹੁਣ ਜਦੋਂ ਜੀ, ਕਹਾਣੀ ਨਿਕਲੀ ਆ ਤੇ ਕੋਈ ਦੁਬਈ 'ਚ ਬੈਠਾ ਵਿਅਕਤੀ ਇਹਨਾਂ ਦੇ ਸੰਪਰਕ 'ਚ ਸੀ, ਜਿਸ ਨੇ ਗਾਂ 2 ਜਣੇ ਇਟਲੀ 'ਚ ਬੈਠੇ ਉਹ ਟਕਰਾਏ ਸੀ ਤੇ ਗਾਂ ਇੱਕ ਗ੍ਰੀਸ ਦੇ ਵਿੱਚ ਸੀਗਾ ਜਿਸ ਨੇ ਵੈਪਨ ਪ੍ਰੋਵਾਈਡ ਕਰਵਾਏ ਨੇ। ਇਹਨਾਂ ਕੋਲ ਲੱਖਾਂ ਰੁਪਈਆ ਵੀ ਦੱਸਦੇ ਆ ਕਿ ਆਉਣਾ ਸੀ ਕਿ ਆ ਗਿਆ, ਯਾਨੀ ਸੈਟਿੰਗ ਲੱਖਾਂ ਰੁਪਈਆਂ 'ਚ ਸੀ। ਸੁਪਾਰੀ ਦਿੱਤੀ ਗਈ ਸੀ ਕਿ ਉਹ ਜਿਹੜਾ ਉਕਤ ਵਿਅਕਤੀ ਆ ਇਟਲੀ 'ਚੋਂ ਜਿਹੜਾ ਇੱਧਰ ਆਇਆ, ਉਸ ਨੂੰ ਇਹਨਾਂ ਨੇ ਮਾਰਨਾ ਸੀ, ਜਿਹੜਾ ਪਰਿਵਾਰ ਜੀ, ਸਮੇਤ ਆਇਆ ਸੀ। ਹੁਣ ਇਹ ਨਹੀਂ ਪਤਾ ਲੱਗ ਪਾ ਰਿਹਾ ਕਿ ਸਾਰਾ ਪਰਿਵਾਰ ਮਾਰਨਾ ਸੀ ਕਿ ਜਾਂ ਕੱਲਾ ਐਨਆਰਆਈ ਮਾਰਨਾ ਸੀਗਾ। ਤਾਂ ਇਹ ਬਹੁਤ ਖਤਰਨਾਕ ਸਟੇਜ ਹੈ ਇਸ ਵੇਲੇ ਲਾਅ ਐਂਡ ਆਰਡਰ ਦੇ ਮੁੱਦੇ ਤੇ। ਆਪਾਂ ਦੇਖ ਰਹੇ ਹਾਂ ਕਿ ਜਿੱਥੇ ਜਿਨ੍ਹਾਂ ਦੀ ਕੋਈ ਲਾਗ ਡਾਟ ਹੈ, ਪਰਸਨਲ ਹੈ ਜਾਂ ਮੈਨੂੰ ਨਹੀਂ ਪਤਾ ਕੋਈ ਸੰਸਥਾਗਤ ਹੈ, ਜੋ ਮਰਜ਼ੀ ਆ, ਤਾਂ ਤੁਸੀਂ ਜੀ, ਵੇਖੋ ਕਿ ਕਿਹੜ ਕੱਢਣ ਵਾਸਤੇ ਜਗ੍ਹਾ ਕਿੱਥੇ ਚੁਣੀ ਜਾ ਰਹੀ ਹੈ। ਕਿ ਕੋਈ ਬੰਦਾ ਜੀ, ਪੰਜਾਬ ਜਾਵੇ, ਸ਼ੂਟਰ ਹਾਇਰ ਕਰੋ 5-7 ਲੱਖ ਰੁਪਈਆ ਕਿਸੇ ਬਾਹਰ ਬੈਠੇ ਬੰਦੇ ਵਾਸਤੇ ਜਾਂ ਬੰਦਿਆਂ ਵਾਸਤੇ, ਕਿੱਡੀ ਕੁ ਵੱਡੀ ਅਮਾਉਂਟ ਆ ਕਿ ਜੀ, ਆਸਾਨੀ ਦੇ ਨਾਲ ਤੁਹਾਨੂੰ ਸ਼ੂਟਰ ਮਿਲ ਜਾਂਦੇ ਆ, ਉੱਥੇ ਹੀ ਕੰਮ ਕਰਵਾ ਦਿਓ ਤੇ ਮੁੜ ਕੇ ਆਪ ਜੀ, ਤੁਸੀਂ ਬਿਲਕੁਲ। ਸੇਫ ਹੋ। ਪਹਿਲੀ ਗੱਲ, ਨਾ ਹੀ ਨਹੀਂ ਆਉਣਾ, ਜੇ ਨਾ ਆ ਹੂੰ, ਵੀ ਗਿਆ ਤੇ ਬੈਠੇ ਰਹੋ, ਨਾ ਇੰਡੀਆ ਜਾਓ, ਛੇਤੀ ਕਿਤੇ ਲਿਜਾ ਹੀ ਨਹੀਂ ਸਕਦੇ ਤੁਹਾਨੂੰ। ਤਾਂ ਮਤਲਬ ਕਿ ਇੱਥੇ ਤਾਂ ਹੀ ਮੈਂ ਉਹ ਤੁਹਾਡੇ ਕੋਲੋਂ ਸਲੋਗਨ ਅੰਗਰੇਜ਼ੀ 'ਚ ਸੁਣਿਆ ਕਿ ਇੱਥੇ ਕ੍ਰਾਈਮ ਆਸਾਨੀ ਦੇ ਨਾਲ, ਬਿਜ਼ਨਸ ਆਸਾਨੀ ਦੇ ਨਾਲ ਨਹੀਂ,
ਕ੍ਰਾਈਮ ਆਸਾਨੀ ਦੇ ਨਾਲ ਅੰਜਾਮ ਦਿੱਤਾ ਜਾ ਸਕਦਾ, ਉਧਰ ਨੂੰ ਵੱਧ ਗਿਆ ਜੇ ਰੰਗਲਾ ਪੰਜਾਬ। ਜੀ। ਈਜ਼ ਆਫ ਬਿਜ਼ਨਸ ਤੋਂ ਲੈ ਕੇ ਹੁਣ ਈਜ਼ ਆਫ ਕ੍ਰਾਈਮ ਤੱਕ ਗੱਲ ਚਲੀ ਗਈ ਹੈ। ਬਿਲਕੁਲ ਠੀਕ ਹੈ। ਅੱਗੇ ਜੇਕਰ ਚੱਲੀਏ ਤਾਂ ਦੇਸ਼ 'ਚ ਚੱਲੀ ਕੀ ਜਾਂਦਾ ਹੈ? ਇੱਕ ਪਾਸੇ ਤਾਂ ਰਾਹੁਲ ਗਾਂਧੀ ਢੰਡੋਰਾ ਪਿੱਟਦਾ ਹੈ ਵੀ ਭਾਈ ਵੋਟਾਂ ਲੁੱਟੀਆਂ ਜਾ ਰਹੀਆਂ ਨੇ, ਪਵਾਈਆਂ ਨਹੀਂ ਜਾ ਰਹੀਆਂ। ਪਰ ਇੱਧਰ ਹੁਣ ਖਬਰ ਆ ਰਹੀ ਹੈ ਵੀ ਯੂਪੀ ਦੇ ਵਿੱਚ ਹਰੇਕ 5ਵਾਂ ਵਿਅਕਤੀ, ਹਰੇਕ 5ਵਾਂ ਵੋਟਰ ਵੋਟਰ ਲਿਸਟ ਦੇ ਵਿੱਚੋਂ ਆਊਟ ਹੋ ਰਿਹਾ ਹੈ। ਇਹ ਤਾਂ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦਾ ਵਿਸ਼ਾ ਤੇ ਹੈ, ਕਿਉਂਕਿ ਮੈਂ ਤਾਂ ਉਹਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਜਿਹੜੀ ਭਾਜਪਾ ਹੈ, ਕਦੇ-ਕਦੇ ਏਦਾਂ ਲੱਗਦਾ ਕਿ ਇਹ ਤੇ ਸ਼ਾਇਦ 2050 ਤੱਕ ਹੀ ਨਾ ਹਾਰੇ। ਬਿਲਕੁਲ। ਇਹਨਾਂ ਦੇ ਕੋਲ ਐਸੇ ਫਾਰਮੂਲੇ ਆ, ਤੁਸੀਂ ਵੇਖੋ ਨਾ, ਨਿਊਯਾਰਕ ਟਾਈਮਸ ਨੇ ਪਿੱਛੇ ਜੇ ਜੋ ਰਿਪੋਰਟ ਕੀਤਾ ਹੈ ਕਿ ਮੋਦੀ ਸਰਕਾਰ ਨੇ ਸੰਸਥਾਵਾਂ ਤੇ ਕਬਜ਼ਾ ਕਰ ਲਿਆ ਹੈ। ਬਿਲਕੁਲ। ਆਰਐਸਐਸ ਦੀ ਵਿਚਾਰਧਾਰਾ ਵਾਲੇ ਬੰਦੇ ਲਗਭਗ ਸਾਰੀਆਂ ਸੰਸਥਾਵਾਂ 'ਚ ਵੜ ਗਏ ਨੇ। ਉਹ ਤੇ ਇੱਥੋਂ ਤੱਕ ਕਹਿੰਦੇ ਆ ਕਿ ਜੇ ਕੋਈ ਸਰਕਾਰ ਹੋਰ ਵੀ ਆ ਗਈ ਤਾਂ ਇਹਨਾਂ ਦੇ ਇਸ ਤੰਤਰ ਨੂੰ ਤੋੜਨਾ ਬੜਾ ਮੁਸ਼ਕਲ ਹੋਏਗਾ। ਤਾਂ ਜੀ। ਸੰਸਥਾਵਾਂ ਕੀ ਹੁੰਦੀਆਂ ਤੁਹਾਡੇ ਦੇਸ਼ ਦੀਆਂ? ਜੁਡੀਸ਼ਰੀ ਆ, ਵਾਚਡੌਗ ਆ, ਸਾਰੀਆਂ ਥਾਵਾਂ ਤੇ। ਤਾਂ ਅੱਜ ਤੁਸੀਂ ਵੇਖੋ ਕਿ ਹਰ 5ਵਾਂ ਵੋਟਰ ਲਿਸਟ ਤੋਂ ਬਾਹਰ ਹੋ ਰਿਹਾ। ਡਰਾਫਟ ਲਿਸਟ ਦੇ ਵਿੱਚ 2 ਕਰੋੜ 99 ਨਾਮ ਜਿਹੜੇ ਆ ਉਹ ਕੱਟੇ ਗਏ ਆ। ਇਹਦੇ ਵਿੱਚ 46 ਲੱਖ ਜਿਹੜੇ ਬੰਦੇ ਉਹ ਡੈਡ ਪਾਏ ਗਏ, ਯਾਨੀ ਮਰੇ ਪਾਏ ਗਏ। ਬਾਕੀ ਹੁਣ ਬਚੇ ਨੇ ਵੋਟਰ ਉੱਥੇ 12 ਕਰੋੜ 55 ਲੱਖ। ਤੇ ਜਿਹੜੀ ਇਹਨਾਂ ਦੀ ਪਹਿਲੀ ਲਿਸਟ ਆਈ ਆ, ਉਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਭਾਈ ਕਿਤੇ ਨਾ ਕਿਤੇ ਹਰੇਕ 5ਵਾਂ ਵੋਟਰ ਜਿਹੜਾ ਕੱਟਿਆ ਜਾ ਰਿਹਾ। ਗੱਲ ਇਹ ਆ ਕਿ ਹੁਣ ਇਸ SIR ਨੂੰ ਇਹਨਾਂ ਨੇ ਫਾਰਮੂਲੇ ਦੇ ਤੌਰ ਤੇ ਲੈ ਆਂਦਾ ਹੈ। ਜਿੱਥੇ-ਜਿੱਥੇ ਇਹਨਾਂ ਦਾ ਸੂਤ ਲੱਗਦਾ, ਜਿਸ ਹਿਸਾਬ ਨਾਲ ਸੂਤ ਲੱਗਦਾ, ਉਸ ਹਿਸਾਬ ਨਾਲ ਉਹ ਕਰੀ ਜਾਂਦੇ ਆ। ਜਿੱਥੇ ਜੋੜ ਸਕਦੇ ਆ ਜੋੜ ਵੀ ਦਿੰਦੇ ਆ, ਜਿੱਥੋਂ ਤੋੜ ਸਕਦੇ ਆ ਤੋੜ ਵੀ ਦਿੰਦੇ ਆ। ਪਰ ਕਮਾਲ ਦੀ ਗੱਲ ਇਹ ਕਿ ਸੁਪਰੀਮ ਕੋਰਟ ਤੱਕ ਇਹ ਗਿਆ ਮਾਮਲਾ ਕਾਨੂੰਨੀ ਨੁਕਤੇ ਨਿਗਾਹ ਤੋਂ ਜਿੱਦਾਂ ਵਿਚਾਰਿਆ ਜਾਣਾ ਚਾਹੀਦਾ ਸੀ। ਗੁਰਪ੍ਰੀਤ, ਮੈਨੂੰ ਏਦਾਂ ਲੱਗਦਾ ਕਿ ਚਾਹੇ ਤਾਂ ਉਹ ਨਾਗਰਿਕਤਾ ਦੇ ਲਿਹਾਜ਼ ਨਾਲ ਦੇਖ ਲਓ ਤੇ ਚਾਹੇ ਤੁਸੀਂ ਜੋ ਪੀਪਲ ਰਿਪਰੈਜ਼ੈਂਟੇਟਿਵ ਐਕਟ ਆ ਜਾਂ ਤੁਸੀਂ ਉਹਦੇ ਆਧਾਰ ਤੇ ਵੇਖ ਲਓ। ਮੈਨੂੰ ਘੱਟੋ ਘੱਟ ਇਸ ਗੱਲ ਦਾ ਮਲਾਲ ਹੈ ਕਿ ਸੁਣਵਾਈ ਜਾਂ ਜਿਹੜੀ ਕਾਨੂੰਨੀ ਪੱਖ ਤੋਂ ਬਹਿਸ ਹੋਣੀ ਚਾਹੀਦੀ ਸੀ, ਉਸ ਪੱਧਰ ਤੇ, ਉਸ ਮੁਕਾਮ ਤੇ ਨਹੀਂ ਪਹੁੰਚ ਸਕੀ। ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਭਾਜਪਾ ਦਾ ਕੰਮ ਹੀ ਜਿਹੜਾ ਹੈ ਉਹ ਇਦਾਂ ਦਾ ਬਣ ਗਿਆ ਕਿ ਭਾਈ ਇਹ ਫਾਰਮੂਲਾ ਜਿਹੜਾ ਉਹ ਇੱਥੇ ਲਾਗੂ ਕਰਾਂਗੇ 5 ਸਾਲ ਬਾਅਦ, 3 ਸਾਲ ਬਾਅਦ, 4 ਸਾਲ ਬਾਅਦ ਇੱਥੇ ਲਾਗੂ ਕਰਾਂਗੇ। ਗਾਂ ਤੇ ਨਵੀਂ ਹੱਦਬੰਦੀ ਆ ਗਈ ਤਾਂ ਇਹਨਾਂ ਨੇ ਸਾਊਥ ਵੱਲੋਂ ਜਾਂ ਇੱਧਰੋਂ ਉੱਧਰੋਂ ਸੀਟਾਂ ਘਟਾ ਦੇਣੀਆਂ, ਹਿੰਦੀ ਭਾਸ਼ਾਈ ਇਲਾਕਿਆਂ ਦੀਆਂ ਵੱਧ ਜਾਣੀਆਂ, ਚੱਕਰ ਹੀ ਨਿਬੜ ਜਾਣਾ, ਰੌਲਾ ਹੀ ਨਿਬੜ ਜਾਣਾ ਜੀ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਤਾਂ ਹੀ ਉਹ ਕਹਿੰਦੇ ਕਿ ਵਨ ਨੇਸ਼ਨ ਵਨ ਇਲੈਕਸ਼ਨ, ਇਹ ਝੰਜਟ ਹੀ ਮੁੱਕ ਜਾਣੀ ਆਉਣ ਵਾਲੇ ਸਮੇਂ 'ਚ। ਪਰ SIR ਬਖੂਬੀ ਭਾਰਤੀ ਜਨਤਾ ਪਾਰਟੀ ਨੂੰ ਫਿਲਹਾਲ ਸਾਥ ਦੇ ਰਿਹਾ ਜੀ। ਜੀ, ਬਿਲਕੁਲ। ਜਿਹੜੀ ਗੱਲ ਕਹੀ ਜਾਂਦੀ ਹੈ ਵੀ ਇਹਦੇ ਖਿਲਾਫ ਕਿੰਨੀ ਕੁ ਗੱਲਬਾਤ ਹੋ ਰਹੀ ਹੈ, ਕਿਉਂਕਿ ਭਾਜਪਾ ਇਸ ਗੱਲ 'ਚ ਸ਼ਾਇਦ ਮਾਹਰ ਹੋ ਗਈ ਹੈ। ਉਹ ਫਰੰਟ ਹੀ ਇੰਨੇ ਖੋਲ ਦਿੰਦੇ ਨੇ ਵੀ ਕਿੰਨੇ ਕੁ ਫਰੰਟਾਂ ਤੇ ਤੁਸੀਂ ਲੜੋਗੇ। ਤੁਹਾਨੂੰ ਇੰਨੀ ਖਿਲਾਰ ਦਿੱਤਾ ਜਾਊਗਾ ਕਿ ਤੁਸੀਂ ਇੱਕ ਚੀਜ਼ ਦੇ ਉੱਪਰ ਫੋਕਸ ਹੋ ਕੇ ਉਸ ਤੇ ਗੱਲ ਕਰ ਹੀ ਨਹੀਂ ਸਕਦੇ। ਸੋ ਇਹੀ ਕੁਝ ਹੋ ਰਿਹਾ ਹੈ। ਇਸ ਤਰੀਕੇ ਦੇ ਨਾਲ ਸੰਸਥਾਵਾਂ ਦੀ ਲੁੱਟ ਹੋ ਰਹੀ ਹੈ। ਇਹੀ ਕੁਝ ਚੱਲੀ ਜਾਂਦਾ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।